ਅਗਲੀ ਖਬਰ ਵਿੰਟਰ ਸਟਾਰਮ ਨੂੰ ਲੈ ਕੇ ਆ। ਵਿੰਟਰ ਸਟਾਰਮ ਕੋਰਾ ਹੁਣ ਜੋ ਆ ਉਹਦੇ ਨਾਲ ਸਨੋ ਆਈਸ ਜੋ ਆ ਸਾਊਥ ਫਰੋਮ ਟੈਕਸਸ ਟੂ ਕੈਰੋਲੀਨਾਸ, ਇਹ ਸਾਰੇ ਪਾਸੇ ਇਨਕਲੂਡਿੰਗ ਡੈਲਸ, ਅਟਲਾਂਟਾ, ਉੱਥੇ ਫੈਲ ਰਹੀ ਹੈਗੀ ਆ, ਪਹੁੰਚ ਰਹੀ ਹੈਗੀ ਆ। ਪਰਸੋਂ ਤੋਂ ਹੀ ਜਿਹੜੇ ਸਟਾਰਮ ਆ ਰਹੇ ਆ ਮਿਡ ਵੈਸਟ ਦੇ ਵਿੱਚ, ਉਹਨਾਂ ਨੇ ਤਬਾਹੀ ਮਚਾਈ ਹੋਈ ਆ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਆ ਤੇ ਐਕਸੀਡੈਂਟ ਬਹੁਤ ਜ਼ਿਆਦਾ ਹੋਏ ਹੈਗੇ ਆ। ਬੌਮ ਸਾਈਕਲੋਨ ਵੀ ਆ ਰਿਹਾ ਈਸਟ ਕੋਸਟ ਦੇ ਵਿੱਚ, ਤੇ ਟੈਕਸਸ ਤੋਂ ਵਰਜੀਨੀਆ ਤੇ ਤੋਂ ਲੈ ਕੇ ਕੈਰੋਲੀਨਾ ਤੱਕ, ਇਨਕਲੂਡਿੰਗ ਡੈਲਸ, ਫੋਰਟ ਵਰਥ ਟੈਕਸਸ, ਅਟਲਾਂਟਾ, ਇਹ ਸਾਰੇ ਸ਼ਹਿਰ ਇਸ ਸਟਾਰਮ ਦੇ ਅੰਡਰ ਆਣਗੇ। ਨੈਸ਼ਨਲ ਵੈਦਰ ਸਰਵਿਸ ਨੇ ਵਿੰਟਰ ਸਟਾਰਮ ਵਾਚ ਜਿਹੜੀ ਆ ਸਟਾਰਮ ਦੀ ਥ੍ਰੈਟ ਆਫ ਸਨੋ, ਸਲੀਟ ਤੇ ਫਰੀਜ਼ਿੰਗ ਰੇਨ ਇਹ ਜਾਰੀ ਕੀਤੀ ਹੈਗੀ ਆ ਟੈਕਸਸ, ਸਾਊਥ ਈਸਟ ਓਕਲਾਹੋਮਾ ਦੇ ਵਿੱਚ। ਅਰਕਾਨਸਾ ਤੇ ਨਾਰਦਰਨ ਲੁਜ਼ੀਆਨਾ, ਜਿਹਦੇ ਚ ਪਹਿਲਾਂ ਮੈਂ ਦੱਸ ਚੁੱਕਾ ਡੈਲਸ, ਫੋਰਟ ਵਰਥ, ਲਿਟਲ ਰੌਕ, ਸ਼੍ਰੇਵਰਪੋਰਟ, ਇਹ ਸਾਰੇ ਜਿਹੜੇ ਏਰੀਏ ਦੇ ਲੋਕ ਆ ਉਹਨਾਂ ਨੂੰ ਕਿਹਾ ਗਿਆ ਆ ਵੀ ਤੁਸੀਂ ਟਰੈਵਲ ਨਾ ਕਰੋ। ਜੇ ਕਿਤੇ ਐਮਰਜੈਂਸੀ ਜਾਣਾ ਫੇਰ ਹੀ ਜਾਓ, ਨਹੀਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਣ ਜਾ ਰਿਹਾ ਆ ਇਸ ਵੈਦਰ ਸਟਾਰਮ ਦੇ ਨਾਲ। ਬਿਲਕੁਲ ਹਰਜੋਤ ਸਿੰਘ ਜੀ, 20 ਸੂਬਿਆਂ ਦੇ ਉੱਤੇ ਇਸ ਆਈਸੀ ਸਟਾਰਮ ਦੀ ਮਾਰ ਜਿਹੜੀ ਆ ਉਹ ਰਹਿਣ ਵਾਲੀ ਆ। ਆਉਂਦੇ 5 ਦਿਨਾਂ ਦੇ ਵਿੱਚ ਲਗਾਤਾਰ ਬਰਫ਼ਬਾਰੀ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਪੈਣ ਵਾਲੀ ਆ। ਨਾਰਥ ਦੇ ਤੇ ਜਿਹੜੇ ਨਾਰਥ ਈਸਟ ਦੇ ਇੱਥੋਂ ਤੱਕ ਕਿ ਸਾਊਥ ਦੇ ਇਲਾਕਿਆਂ ਦੇ ਵਿੱਚ ਟੈਕਸਸ ਤੱਕ ਵੀ ਜਿਹੜੀ ਸਨੋ ਆ ਉਹ ਦੱਸੀ ਜਾ ਰਹੀ ਹੈਗੀ ਆ। 6 ਇੰਚ ਤੋਂ ਲੈ ਕੇ 24 ਇੰਚ 2-2 ਫੁੱਟ ਤੱਕ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਸਨੋ ਆ ਉਹ ਪੈ ਸਕਦੀ ਆ। ਜਿਹੜੇ ਗ੍ਰੇਟ ਪਲੇਨਸ ਆ ਇੱਥੇ ਕਹਿੰਦੇ ਬਹੁਤ ਹੀ ਜ਼ਿਆਦਾ ਖਤਰਨਾਕ ਕੰਡੀਸ਼ਨਸ ਬਣ ਜਾ ਰਹੀਆਂ ਆ। ਜਿਹੜੇ ਸਾਊਥ ਦੇ ਸੂਬਿਆਂ ਦੇ ਵਿੱਚ ਵਿੰਟਰ ਜਿਹੜੀ ਪ੍ਰੈਸਿਪੀਟੇਸ਼ਨ ਆ ਉਹ ਕਹਿੰਦੇ ਲਗਾਤਾਰ ਬਣ ਰਹੀ ਆ। ਟੈਕਸਸ, ਨਿਊ ਮੈਕਸੀਕੋ, ਓਕਲਾਹੋਮਾ, ਕੈਂਸਸ, ਕੋਲੋਰਾਡੋ, ਨਦਰਨ ਲੂਜ਼ੀਆਨਾ, ਆਰਕਨਸਾ, ਮਜ਼ੂਰੀ ਵਰਗੇ ਜਿਹੜੇ ਸੂਬੇ ਆ ਇਹਨਾਂ ਦੇ ਵਿੱਚ ਵੀ ਜਿਹੜੀ ਠੰਡਕ ਆ ਤੇ ਬਰਫ਼ਬਾਰੀ ਆ ਉਹ ਉਸ ਦੀ ਜਿਹੜੀ ਪੋਸੀਬਿਲਿਟੀ ਜਿਹੜੀ ਉਹ ਬਣੀ ਪਈ ਹੈਗੀ ਆ। ਉਧਰ ਟੈਕਸਸ ਦੀ ਸਨੋ ਦੇ ਕਰਕੇ ਇੱਕ ਵਾਰੀ ਫੇਰ ਟੈਕਸਸ ਦੇ ਉਹਨਾਂ ਇਲਾਕਿਆਂ ਦੇ ਵਿੱਚ ਹਾਲ ਮੰਦੇ ਜਿਹੜੇ ਉਹ ਬਣੇ ਪਏ ਆ। ਕਹਿੰਦੇ ਵੀ ਬਲੈਕ ਆਊਟਸ ਤੇ ਟਰੈਵਲ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣ ਜਾ ਰਿਹਾ ਹੈ। 4 ਤੋਂ 6 ਇੰਚ ਤੱਕ ਸਨੋ ਪੈਣ ਦੇ ਨਾਲ ਟੈਕਸਸ ਦੇ ਵਿੱਚ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਜਿਹੜਾ ਹੋ ਸਕਦਾ ਆ। ਯਾਦ ਹੋਣਾ 2-3 ਸਾਲ ਪਹਿਲਾਂ ਜਦ ਨਦਰਨ ਟੈਕਸਸ ਦੇ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋਈ ਸੀ, 50 ਤੋਂ ਵੱਧ ਲੋਕਾਂ ਦੀ ਮੌਤ ਇਸ ਨੂੰ ਹੋ ਗਈ ਸੀ ਵੀ ਉਹਨਾਂ ਨੂੰ ਘਰ ਗਰਮ ਕਰਨ ਦੇ ਲਈ ਬਿਜਲੀ ਜਾਂ ਜਿਹੜੀ ਗੈਸ ਆ ਉਹ ਮੁਹੱਈਆ ਨਹੀਂ ਸੀ ਕਰ ਸਕੀ ਉੱਥੋਂ ਦੀ ਜਿਹੜੀ ਲੋਕਲ ਗ੍ਰਿਡ ਆ। ਐਰਕੋਟ ਵਾਲੇ ਜਿਹੜੇ ਉਹਨਾਂ ਦੇ ਮੈਟਰੀਓਲੋਜਿਸਟ ਨੇ ਜਿਹੜਾ ਉਹ ਦੱਸਿਆ ਆ ਵੀ 8 ਜਨਵਰੀ ਤੋਂ 10 ਜਨਵਰੀ ਦੇ ਇਸ ਸਟਾਰਮ ਦੇ ਵਿੱਚ ਟੈਕਸਸ ਦੇ ਜਿਹੜੀ ਗ੍ਰਿਡ ਦੇ ਉੱਤੇ ਖਾਸਾ ਜਿਹੜਾ ਉਹ ਪ੍ਰਭਾਵ ਪਵੇਗਾ। ਜ਼ਿਕਰਯੋਗ ਗੱਲ ਇਹ ਆ ਵੀ ਟੈਕਸਸ ਦੀ ਜਿਹੜੀ ਬਿਜਲੀ ਵਾਲੀ ਗ੍ਰਿਡ ਆ ਉਹ ਅਮਰੀਕਾ ਦੇ ਹੋਰ ਸੂਬਿਆਂ ਦੇ ਨਾਲ ਕਿਸੇ ਦੇ ਨਾਲ ਵੀ ਉਹ ਨਹੀਂ ਜਿਹੜੀ ਉਹ ਜੁੜੀ ਹੋਈ, ਆਪਣੇ ਤੌਰ ਦੇ ਉੱਤੇ ਇਕੱਲੇ ਤੌਰ ਦੇ ਉੱਤੇ ਉਸ ਨੂੰ ਜਿਹੜਾ ਉਹ ਚਲਾਉਂਦੇ ਆ। ਫਰਵਰੀ 2021 ਦੀ ਉਹ ਸਟਾਰਮ ਦੀ ਗੱਲ ਆ ਜਿਹਦੇ ਵਿੱਚ ਦੱਸਿਆ ਸੀਗਾ ਇਨਫੈਕਟ 50 ਨਹੀਂ 200 ਤੋਂ ਵੱਧ ਲੋਕਾਂ ਦੀ ਉੱਥੇ ਮੌਤਾਂ ਹੋਈਆਂ ਸੀ ਤੇ ਲੱਖਾਂ ਹੀ ਲੋਕ ਜਿਹੜੇ ਉਹ ਬਿਜਲੀ ਤੋਂ ਬਗੈਰ ਕਈ ਦਿਨਾਂ ਦੇ ਲਈ ਜਿਹੜੇ ਉਹ ਰਹੇ ਸੀ। ਸੋ ਉਦਾਂ ਦੇ ਹਾਲਾਤ ਜਿਹੜੇ ਕਹਿੰਦੇ ਵੀ ਇੱਕ ਵਾਰੀ ਫੇਰ ਉੱਥੇ ਬਣ ਸਕਦੇ ਆ, ਪਰ ਹੋਪਫੁਲੀ ਉਹ ਬੈਟਰ ਪ੍ਰੀਪੇਅਰਡ ਹੋਣਗੇ। ਬਾਕੀ ਜਿਹੜੇ ਹਰਜੋਤ ਸਿੰਘ ਜੀ ਮੁਲਕਾਂ ਬਾਕੀ ਸਾਰੀ ਹੋਰ ਜਿਹੜੇ ਉਹ ਸੂਬਿਆਂ ਦੇ ਵਿੱਚ ਟਰੈਵਲ ਨੂੰ ਲੈ ਕੇ ਕਹਿੰਦੇ ਵੀ ਵੱਡੀ ਜਿਹੜੀ ਮੁਸ਼ਕਲ ਆਊਗੀ। ਬਹੁਤ ਸਾਰੇ ਜਿਹੜੇ ਵੱਡੇ ਵੱਡੇ ਏਅਰਪੋਰਟ ਆ ਉੱਥੇ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟਸ ਕੈਂਸਲ ਤੇ ਜਿਹੜੀਆਂ ਪੋਸਟਪੋਨ ਹੋਣ ਦੀਆਂ ਸੰਭਾਵਨਾਵਾਂ ਲਗਾਤਾਰ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ ਆ। ਇਹ ਜਿਹੜੀ ਜੈਟ ਸਟ੍ਰੀਮ ਆਈ ਆ ਤੇ ਉਸ ਦੇ ਕਰਕੇ ਇਹ ਜਿਹੜਾ ਕੋਲਡ ਫਰੰਟ ਇੱਕਦਮ ਅਚਨਚੇਤੇ ਆਇਆ ਆ। 2 ਕਹਿੰਦੇ ਵੀ ਸਟਾਰਮ ਲਗਾਤਾਰ ਬੈਕ ਟੂ ਬੈਕ ਆਉਣ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਉਹ ਅਸਰ ਪਵੇਗਾ। ਕਈ ਥਾਵਾਂ ਦੇ ਉੱਤੇ ਤਾਂ ਰਿਕਾਰਡ ਤੋੜ ਸਨੋ ਪੈਣ ਦੀ ਸੰਭਾਵਨਾ ਵੀ ਜਿਹੜੀ ਪ੍ਰਗਟਾਈ ਗਈ ਹੈਗੀ ਆ।